ਅੱਛਾ ਪੁਲਿਸ ਸਾਹਿਬ ਲੁਧਿਆਣਾ ਧਮਾਕੇ ਦੀ ਗੱਲ ਕਰੀਏ ਤੇ ਇਸ ਮਾਮਲੇ ਦੇ ਵਿੱਚ ਇੱਕ ਨਾਬਾਲਗ ਵੀ ਗ੍ਰਿਫਤਾਰ ਹੋਇਆ। ਇਹ ਧਮਾਕਾ ਉਹੀ ਜਿਹੜਾ ਵੋਟਾਂ ਤੋਂ ਪਹਿਲਾਂ ਹੋਇਆ ਸੀ ਜਾਂ ਕੋਈ ਹੋਰ ਮਾਮਲਾ? ਜਿਹੜਾ ਅਦਾਲਤ ਦੇ ਵਿੱਚ ਹੋਇਆ ਸੀਗਾ, ਜਿਹਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਸੀਗਾ, ਜੀ, ਖੰਨੇ ਦੇ ਨਾਲ ਸੰਬੰਧਿਤ ਸੀਗਾ, ਉਹ ਪੁਲਿਸ ਵਾਲਾ ਸੀ ਸਾਬਕਾ। ਜੀ, ਇਹ ਉਹੀ ਧਮਾਕਾ ਹੈ। ਜੀ। ਔਰ ਜਿਹੜੀ ਮੈਂ ਇੱਕ ਦਿਨ ਗੱਲ ਕੀਤੀ ਸੀਗੀ ਕਿ ਜਿਹੜੇ ਤੁਹਾਡੇ ਬੱਚੇ ਨੇ, ਨੌਜਵਾਨ ਵਰਗ ਹੈ, ਹੂੰ, ਉਹਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਨੈਟ ਦੇ ਉੱਤੇ ਤੁਸੀਂ ਆਪਣਾ ਦੋਸਤੀ ਦਾ ਦਾਇਰਾ ਜਿਹੜਾ ਉਹਨੂੰ ਸੀਮਤ ਰੱਖੋ ਹੂੰ, ਔਰ ਕਿਸੇ ਵੀ ਅਨਨੋਨ ਬੰਦੇ ਦੇ ਨਾਲ ਗੱਲ ਨਾ ਕਰੋ। ਉਹਦੇ ਨਾਲ ਚੈਟ ਨਾ ਕਰਨੀ ਸ਼ੁਰੂ ਕਰ ਦਿਓ। ਹੋ ਸਕਦਾ ਹੈ ਉਹ ਤੁਹਾਨੂੰ ਕਿਸੇ ਮੁਸੀਬਤ ਦੇ ਵਿੱਚ ਫਸਾ ਦੇ। ਇਹ 8ਵੀਂ ਚ ਪੜ੍ਹਦਾ ਬੱਚਾ ਹੈ। ਇਹ ਧਨੋਏ ਖੁਰਦ ਦਾ ਰਹਿਣ ਵਾਲਾ ਹੈ। 8ਵੀਂ ਚ ਪੜ੍ਹਦਾ ਬੱਚਾ ਜਿਹੜਾ ਸੀਗਾ, ਇਹਨੂੰ ਵਰਤਿਆ ਗਿਆ ਜਿਹੜਾ ਜਿਹਦੇ ਮਾਪਿਓ ਨਹੀਂ ਹੈਗੇ, ਔਰ ਉਹ ਆਪਣੇ ਚਾਚੇ ਤਾਇਆਂ ਦੇ ਕੋਲੇ ਰਹਿੰਦਾ। ਜੀ, ਫੋਨ ਉਹਦੇ ਕੋਲੇ ਆ ਤੇ ਫੋਨ ਦੀ ਵਰਤੋਂ ਬੱਚੇ ਬਹੁਤ ਛੇਤੀ ਸਿੱਖ ਜਾਂਦੇ, ਤੇਜ਼ੀ ਦੇ ਨਾਲ ਸਿੱਖ ਜਾਂਦੇ ਆ। ਜਿਹੜੇ ਲੋਕ ਹਥਿਆਰਾਂ ਦੀ ਸਪਲਾਈ ਤੇ ਨਸ਼ੇ ਦੀ ਸਪਲਾਈ ਕਰਦੇ ਸੀ, ਉਹ ਫੋਨ ਦੇ ਵਾਸਤੇ, ਨੈਟ ਦੇ ਵਾਸਤੇ ਇਹਦੀ ਮਦਦ ਲੈਂਦੇ ਸੀ। ਇਹ ਲੋਕੇਸ਼ਨ ਜਿਹੜੀ ਉਹਨਾਂ ਨੂੰ ਫਾਈਂਡ ਕਰਕੇ ਦਿੰਦਾ ਸੀਗਾ ਕਿ ਇਸ ਜਗ੍ਹਾ ਦੇ ਉੱਤੇ ਸਮਾਨ ਪਿਆ, ਇੱਥੋਂ ਤੁਸੀਂ ਚੁੱਕਣਾ। ਪੁਲਿਸ ਦੇ ਕਾਬੂ ਦੇ ਵਿੱਚ ਇਹ ਪਹਿਲਾਂ ਬੱਚਾ ਹੀ ਆਇਆ ਜੀ, ਕਿ ਕੌਣ ਹੈ ਜਿਹੜਾ ਇੰਟਰਨੈਟ ਦੀ ਵਰਤੋਂ ਕਰ ਰਿਹਾ। ਜਦੋਂ ਬੱਚੇ ਨੂੰ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਹਨੇ ਦੱਸ ਦਿੱਤਾ ਕਿ ਉਹ ਕਿਹਦੇ ਵਾਸਤੇ ਕੰਮ ਕਰਦਾ। ਇਹ ਤਾਂ ਚੰਦ ਪੈਸੇ ਦੇ ਲਾਲਚ ਦੇ ਵਿੱਚ, ਥੋੜੇ ਰੁਪਈਆਂ ਦੇ ਵਾਸਤੇ ਕੰਮ ਕਰਦਾ ਸੀਗਾ। ਜਿਹੜੇ ਫੜੇ ਗਏ ਮੁਲਜ਼ਮ ਨੇ, ਸ਼ਿਵਿੰਦਰ ਸਿੰਘ ਉਰਫ ਭੋਲਾ, ਹਰਪ੍ਰੀਤ ਸਿੰਘ, ਦੋਵੇਂ ਧਨੋਏ ਖੁਰਦ ਦੇ ਨੇ। ਦਿਲਬਾਗ ਸਿੰਘ ਬੱਗੋ ਇਹ ਚੱਕ ਅੱਲਾ ਬਖਸ਼ ਦਾ ਤੇ ਸੁਰਮੁਖ ਸਿੰਘ ਪਿੰਡ ਪੰਜੂ ਕਲਾਲ ਦਾ ਫੜਿਆ ਗਿਆ। ਔਰ ਇਹ ਬੱਚਾ ਜਿਹੜਾ ਨਾਬਾਲਗ ਹੈ, ਇਸ ਕਰਕੇ ਉਹਦਾ ਨਾਮ ਤਾਂ ਨਹੀਂ ਦੱਸਿਆ ਜਾ ਸਕਦਾ। ਇਹ ਜਿਹੜੀ ਟਾਸਕ ਫੋਰਸ ਹੈ, ਉਹਨੂੰ ਇਹ ਪਤਾ ਲੱਗਿਆ ਸੀਗਾ ਕਿ ਇਹ ਬੱਚਾ ਸਰਹੱਦ ਪਾਰੋਂ ਨਸ਼ੀਲੇ ਪਦਾਰਥ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦੀ ਮਦਦ ਕਰਦਾ ਹੈ। ਜੀ, ਜਿਹੜੇ ਇਸ ਤਰ੍ਹਾਂ ਦੀ ਤਸਕਰੀ ਕਰਨ ਵਾਲੇ ਨੇ, ਉਹ ਵੀ ਪੈਸਿਆਂ ਦੀ ਖਾਤਰ ਹੀ ਇਹ ਕੰਮ ਕਰਦੇ ਨੇ। ਔਰ ਇਹਨਾਂ ਨੇ EID ਜਿਹੜੀ ਆ, ਉਹ 3 ਵਾਰੀ ਪਹਿਲਾਂ ਵੀ ਸਰਹੱਦ ਪਾਰੋਂ ਲਿਆ ਕੇ ਥਾਂ ਥਾਂ ਦੇ ਉੱਤੇ ਡਿਲੀਵਰ ਕੀਤੀ ਹੈ। ਔਰ ਜਿਹੜੀ ਇਹ ਸਮਾਨ ਲੁਧਿਆਣੇ ਦੇ ਵਿੱਚ ਆਇਆ ਸੀ, ਉਹਦੇ ਵਿੱਚ ਵੀ ਇਹਨਾਂ ਦਾ ਹੱਥ ਸੀਗਾ। ਹੁਣ ਲੁਧਿਆਣੇ ਦੇ ਵਿੱਚ ਕਿਉਂਕਿ ਜਿਹੜਾ ਉੱਥੇ ਉਹਨੂੰ ਜਾਂ ਤਾਂ ਡਿਫਿਊਜ਼ ਕਰਨ ਗਿਆ ਸੀਗਾ ਜਾਂ ਉੱਥੇ ਫਿੱਟ ਕਰਨ ਗਿਆ ਸੀਗਾ, ਉਹ ਮਰ ਗਿਆ ਉਹਦੇ ਵਿੱਚ। ਇਸ ਕਰਕੇ ਇਹ ਤਾਂ ਭੇਦ ਅਜੇ ਤੱਕ ਬਰਕਰਾਰ ਹੈ ਕਿ ਉਹ ਉੱਥੇ ਅਦਾਲਤ ਦੇ ਵਿੱਚ ਕਿਉਂ ਲਾਉਣੀ ਚਾਹੁੰਦਾ ਸੀਗਾ ਇਹ ਜਿਹੜਾ ਧਮਾਕਾ। ਕੀ ਉਹ ਰਿਕਾਰਡ ਤਬਾਹ ਕਰਨਾ ਚਾਹੁੰਦਾ ਸੀਗਾ ਜਾਂ ਉਹਦੇ ਨਿਸ਼ਾਨੇ ਦੇ ਉੱਤੇ ਕੁਝ ਹੋਰ ਲੋਕ ਸੀਗੇ? ਇਹ ਅਜੇ ਕੁਝ ਨਹੀਂ ਜਿਹੜਾ ਉਹ ਪਤਾ ਲੱਗਿਆ। ਉਧਰ ਜਿਹੜਾ ਇਹਨਾਂ ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਈ ਭੇਦ ਜਿਹੜੇ ਉਹ ਸਾਹਮਣੇ ਆ ਸਕਦੇ ਆ, ਪਰ ਇਹਦੇ ਵਿੱਚ ਇੱਕ ਨਾਬਾਲਗ ਬੱਚੇ ਦਾ ਇਸਤੇਮਾਲ ਕੀਤਾ ਜਾਣਾ, ਇਹ ਬੜਾ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਕਿਉਂਕਿ ਕੁਝ ਲੋਕ ਜਿਹੜੇ ਖਾਸ ਤੌਰ ਦੇ ਉੱਤੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ, ਉਹ ਲੋਕਾਂ ਦੇ ਪੁੱਤਾਂ ਨੂੰ ਭੜਕਾ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਆ। ਉਹਨਾਂ ਦੇ ਆਪਣੇ ਬੱਚੇ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਨੇ, ਚੰਗੀਆਂ ਥਾਵਾਂ ਦੇ ਉੱਤੇ ਪੜ੍ਹਦੇ ਨੇ, ਚੰਗੀਆਂ ਥਾਵਾਂ ਤੇ ਨੌਕਰੀਆਂ ਕਰਦੇ ਨੇ। ਇੱਥੇ ਕਿਸੇ ਨੂੰ ਝੰਡਾ ਲਾਓ, ਕਿਤੇ ਡੰਡਾ ਲਾਓ, ਇੱਥੋਂ ਲਾਲਚ ਦੇ ਦੇ ਕੇ ਆਹ ਪੈਸੇ ਦੇ ਦਾਂਗੇ, ਆਹ ਪੈਸੇ ਦੇ ਦਾਂਗੇ। ਲੋਕਾਂ ਦੇ ਪੁੱਤ ਜਿਹੜੇ ਉਹ ਮਰਵਾ ਰਹੇ ਨੇ। ਇਹ ਹੁਣ 8ਵੀਂ ਚ ਪੜ੍ਹਦੇ ਬੱਚੇ ਦੇ ਉੱਤੇ ਇੱਕ ਧੱਬਾ ਤਾਂ ਲੱਗ ਗਿਆ ਨਾ, ਕ੍ਰਿਮੀਨਲ ਮਾਈਂਡ ਹੋਣ ਦਾ ਧੱਬਾ ਜਿਹੜਾ ਉਹ ਲੱਗ ਗਿਆ। ਉਹਨੂੰ ਜੁਵੇਨਾਈਲ ਜਿੱਥੇ ਆ ਉੱਥੇ ਭੇਜਿਆ ਗਿਆ। ਉੱਥੋਂ ਕੀ ਉਹ ਬਣ ਕੇ ਨਿਕਲੂਗਾ, ਜੇ ਕੁਝ ਨਹੀਂ ਕਿਹਾ ਜਾ ਸਕਦਾ। ਜੀ ਬਿਲਕੁਲ।